ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਪ ਸਟੋਰ ਐਂਡ ਐਂਡਰੋਇਡ ਤੇ ਡਾਊਨਲੋਡ ਕਰਕੇ ਤੁਸੀਂ ਇਸ ਦੀ ਜੋ ਟੀਵੀ 84 ਦੀ ਜੋ ਲਾਈਵ ਸਟ੍ਰੀਮ ਹੈ ਤੁਸੀਂ ਇਸ ਨੂੰ 24 ਆਵਰਸ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਵਿਚਾਰ ਨੇ ਤੁਹਾਡੇ? ਦੇਖੋ 20th ਸੈਂਚੁਰੀ 'ਚ ਜਦੋਂ ਕਿ ਖਾਸ ਤੌਰ ਤੇ ਦੂਸਰੇ ਸੰਸਾਰ ਯੁੱਧ ਦੇ ਦੌਰਾਨ ਸੈਕੰਡ ਵਰਲਡ ਵਾਰ ਜਾਂ ਉਸ ਤੋਂ ਪਹਿਲਾਂ ਜਿਹੜਾ ਇੱਕ ਨੁਕਤਾ ਜਿਸ ਤੇ ਜਰਮਨਸ ਨੇ ਬਹੁਤ ਜ਼ੋਰ ਦਿੱਤਾ ਉਹ ਸੀ ਪ੍ਰੋਪੇਗੈਂਡਾ। ਜੀ ਪ੍ਰੋਪੇਗੈਂਡਾ ਲਫ਼ਜ਼ ਵੀ ਜਰਮਨ ਜ਼ਬਾਨ ਦਾ ਹੈ ਔਰ ਜਦੋਂ ਅੱਜ ਵੀ ਅਸੀਂ ਕਿਸੇ ਵੱਡੇ ਝੂਠ ਦੀ ਗੱਲ ਕਰਨੀ ਹੋਏ ਤਾਂ ਜਿਹੜਾ ਹਿਟਲਰ ਦੀ ਵਜ਼ਾਰਤ ਦੇ ਵਿੱਚ ਪ੍ਰੋਪੇਗੈਂਡਾ ਮਿਨਿਸਟਰ ਸੀ ਗੋਇਬਲਸ, ਉਸ ਨੂੰ ਰੈਫਰ ਕਰਕੇ ਕਿਹਾ ਜਾਂਦਾ ਹੈ ਕਿ ਗੋਬਲੀਅਨ ਲਾਈਜ਼, ਉਹਦੇ ਝੂਠ। ਜੀ ਔਰ ਉਹ ਧੜੱਲੇ ਨਾਲ ਉਹਨਾਂ ਨੇ ਪ੍ਰੋਪੇਗੈਂਡੇ ਦਾ ਇਸ ਕਦਰ ਅਸਰ ਸਾਰੇ ਯੂਰਪ ਦੇ ਵਿੱਚ, ਕਿਉਂਕਿ ਰੇਡੀਓ ਵੇਵਸ ਵੀ ਸਨ, ਦੂਸਰਾ ਵੀ ਸੀ ਮੀਡੀਆ, ਖਾਸ ਤੌਰ ਤੇ ਪ੍ਰਿੰਟ ਮੀਡੀਆ ਤਾਂ ਚੱਲ ਹੀ ਰਿਹਾ ਸੀ। ਔਰ ਇਹੀ ਦੌਰ ਸੀ ਜਦੋਂ ਕਿ ਸਬ ਕੰਟੀਨੈਂਟ ਦੇ ਵਿੱਚ ਵੀ ਬਰੇ ਸਗੀਰ ਦੇ ਵਿੱਚ ਕਿਸੇ ਨੇ ਸ਼ੇਅਰ ਕਿਹਾ ਸੀ ਕਿ ਖਿੰਚੋ ਨਾ ਕਮਾਨੋਂ ਕੋ ਨਾ ਤਲਵਾਰ ਨਿਕਾਲੋ, ਜਬ ਤੋਪ ਮੁਕਾਬਲ ਹੋ ਤੋ ਅਖਬਾਰ ਨਿਕਾਲੋ। ਉਦੋਂ ਅਜੇ ਟੀਵੀ ਦਾ ਜ਼ਮਾਨਾ ਨਹੀਂ ਸੀ ਆਇਆ। ਉਹਨੇ ਕਿਹਾ ਕਮਾਨ ਜਾਂ ਤਲਵਾਰ, ਅੱਜ ਜੇ ਕੋਈ ਤੋਪ ਉਸ ਨਾਲੋਂ ਵੀ ਜੇ ਕੋਈ ਪਾਵਰਫੁਲ ਵੈਪਨ ਹੈ ਤੇ ਉਹ ਅਖਬਾਰ ਹੈ। ਔਰ ਇਸ ਦੇ ਉੱਤੇ ਹੀ ਉਹਨੂੰ ਫਿਰ ਕਾਊਂਟਰ ਕਰਨ ਲਈ ਬ੍ਰਿਟਿਸ਼ ਨੇ ਜਿਹੜਾ ਉਹਨਾਂ ਦਾ ਪ੍ਰੋਪੇਗੈਂਡਾ ਜਾਂ ਉਹਦੀ ਚਾਲ ਨੂੰ ਲੋਕ ਜੋਕ ਕਰਦੇ ਸੀ, ਕਿਉਂਕਿ ਜਰਮਨਸ ਜਿਹੜੇ ਨੇ ਉਹ ਐਡਵਾਂਸ ਵੀ ਕਰ ਰਹੇ ਸੀ। ਉਹਨਾਂ ਨੇ ਫਰਾਂਸ, ਦੂਸਰੇ ਤੀਸਰੇ ਪੋਲੈਂਡ, ਇਹ ਸਾਰੇ ਉਹਨਾਂ ਨੇ ਕਬਜ਼ਾ ਕੀਤਾ ਤੇ ਲੋਕ ਮਜ਼ਾਕ ਕਰਦੇ ਸੀ ਕਿ ਦੇਖੋ ਅੰਗਰੇਜ਼ਾਂ ਦਾ ਕੀ ਹੈ ਕਿ ਕਦਮ ਜਰਮਨ ਕਾ बढ़ता है जीत अंग्रेज की होती है। ਇਹ ਕਹੀ ਜਾਂਦੇ ਨੇ ਸਾਡੀ ਜਿੱਤ ਹੋ ਰਹੀ ਹੈ, ਕਦਮ ਜਰਮਨਾਂ ਦੇ ਅੱਗੇ ਵੱਧ ਰਹੇ ਨੇ, ਉਹ ਚਾਰ ਚਫੇਰੇ ਕਬਜ਼ੇ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਅਸੀਂ ਦੇਖੀਏ ਵੀ 20ਵੀਂ ਸਦੀ ਦੇ ਅਖੀਰਲੇ ਹਿੱਸੇ ਤੱਕ ਪਹੁੰਚਦੇ ਹਾਂ। ਖਾਸ ਤੌਰ ਤੇ ਜਦੋਂ ਪਹਿਲਾਂ ਇਹਨਾਂ ਨੇ ਡੈਜ਼ਰਟ ਸਟਾਰਮ ਐਕਸ਼ਨ, ਜਿਹੜਾ ਇਹਨਾਂ ਦਾ ਕੋਡ ਨੇਮ ਸੀ, ਅਮਰੀਕਾ ਨੇ ਇਰਾਕ ਦੇ ਖਿਲਾਫ ਕੀਤਾ, ਉਦੋਂ ਤੱਕ ਅਸੀਂ ਦੇਖਦੇ ਹਾਂ ਕਿ ਮੀਡੀਆ, ਐਮਬੈਡਡ ਮੀਡੀਆ ਦਾ ਕਨਸੈਪਟ ਆ ਗਿਆ ਕਿ ਉਹਦੇ 'ਚ ਟੈਂਕਾਂ ਦੇ ਵਿੱਚ ਹੀ ਜਾਂਦੇ ਸੀ ਔਰ ਉਹੀ ਰਿਪੋਰਟਿੰਗ, ਜੋ ਉਹੀ ਬਰੀਫਿੰਗ, ਉਹੀ ਹਾਲ ਅਸੀਂ ਈਵਨ ਭਾਰਤ ਪਾਕਿਸਤਾਨ ਔਰ ਇਹ ਸਾਰੇ ਦੌਰ ਦੇ ਵਿੱਚ ਵੀ ਦੇਖਿਆ। ਔਰ ਈਵਨ ਜੇ ਅਸੀਂ ਜੂਨ 84 ਦਾ ਭਾਰਤੀ ਫੌਜ ਦਾ ਹਮਲਾ ਦੇਖੀਏ ਦਰਬਾਰ ਸਾਹਿਬ ਤੇ, ਸਾਰੇ ਜਿਹੜਾ ਬਾਹਰਲੇ ਮੀਡੀਆ ਵਾਲੇ ਨੇ ਉਹ ਕੱਢ ਦਿੱਤੇ ਗਏ ਸੀ ਔਰ ਉਹੀ ਨੈਰੇਸ਼ਨ ਲੋਕਾਂ ਦੇ ਸਾਹਮਣੇ ਆਇਆ ਜੋ ਕਿ ਉਹਨਾਂ ਦੇ ਮੀਡੀਆ ਨੇ, ਜਿਨ੍ਹਾਂ ਦੀ ਟੀਮਸ ਨੂੰ ਉਹ ਸਿਲੈਕਟ ਮੀਡੀਆ ਮੈਨ ਜਿਹੜੇ ਇਹਨਾਂ ਨੂੰ ਹੀ ਸਪੋਰਟ ਕਰਦੇ ਸੀ, ਉਹਨਾਂ ਨੂੰ ਹੀ ਉਹਨਾਂ ਨੇ ਲਿਆ ਕੇ ਬਰੀਫ ਕਰਨੀ। ਔਰ ਉਹੀ ਸਟੋਰੀਜ਼ ਜਿਹੜੀਆਂ ਨੇ, ਉਦੋਂ ਅਜੇ ਸੋਸ਼ਲ ਮੀਡੀਆ ਨਹੀਂ ਸੀ ਆਇਆ, ਹੁਣ ਥੋੜਾ ਜਿਹਾ ਸੋਸ਼ਲ ਮੀਡੀਆ ਕਰਕੇ ਹੁੰਦਾ, ਪਰ ਸੋਸ਼ਲ ਮੀਡੀਆ ਵੀ ਹੁਣ ਕਸ਼ਮੀਰ 'ਚ ਕਿਵੇਂ ਭਾਰਤੀ ਫੌਜ ਜ਼ੁਲਮ ਕਰ ਰਹੀ ਹੈ, ਨੌਜਵਾਨਾਂ ਨੂੰ ਮਾਰ ਰਹੀ ਹੈ, ਬੱਚੀਆਂ ਦੇ ਨਾਲ, ਇੱਕ ਛੋਟੀ ਬੱਚੀ ਦੇ ਨਾਲ ਜਬਰ ਜਨਾਹ ਹੋਇਆ, ਪਰ ਖਬਰਾਂ ਬਾਹਰ ਨਹੀਂ ਨਿਕਲ, ਕਿਉਂਕਿ ਇੰਟਰਨੈਟ ਹੈ। ਸੋਸ਼ਲ ਮੀਡੀਆ ਵੀ ਅਲਟੀਮੇਟਲੀ ਕੰਟਰੋਲ ਤਾਂ ਉਹਨਾਂ ਦਾ ਹੀ ਹੈ, ਉਹ ਤੁਸੀਂ ਬਲੌਕ ਕਰ ਦਿਓ, ਬੰਦ ਕਰ ਦਿਓ, ਤੁਹਾਡੀ ਗੱਲ ਕਿਤੇ ਨਹੀਂ ਜਾਏਗੀ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਖਾਸ ਤੌਰ ਤੇ 1930ਵਿਆਂ ਤੋਂ ਜਿਹੜਾ ਇੱਕ ਪਾਵਰਫੁਲ ਮੀਡੀਆ ਜਿਸ ਨੇ ਲੋਕਾਂ ਦੀ ਸੋਚ ਨੂੰ ਬਦਲਿਆ, ਉਹ ਸੀ ਚਲਚਿੱਤਰ, ਜਦੋਂ ਅਸੀਂ ਮੂਵੀਜ਼ ਕਹਿੰਦੇ। ਪਹਿਲਾਂ ਉਹਦੇ 'ਚ ਬਿਲਕੁਲ ਸਾਇਲੈਂਟ ਸੀ, ਆਵਾਜ਼ ਨਹੀਂ ਸੀ ਹੁੰਦੀ ਔਰ ਉਹ ਸਾਇਲੈਂਟ ਮੂਵੀਜ਼ ਦਾ ਦੌਰ ਸ਼ੁਰੂ ਹੋਇਆ। ਫਿਰ ਆਵਾਜ਼ ਔਰ ਬਹੁਤ ਵਾਰ ਜਿਹੜਾ ਉਹ ਸਾਰਾ ਭਾਰਤ ਦੇ ਵਿੱਚ 47 ਤੋਂ ਬਾਅਦ ਖਾਸ ਤੌਰ ਤੇ, ਹਾਲਾਂਕਿ ਡਿਵੀਜ਼ਨ ਹੋਈ, ਉਹਦੇ ਥੱਲੇ ਕਈ ਨਾਮੀ ਸੰਗੀਤਕਾਰ, ਕਲਾਕਾਰ, ਐਕਟਰਸ, ਐਕਟਰੈਸਿਸ ਪਾਕਿਸਤਾਨ ਵੀ ਗਏ, ਜਿਨ੍ਹਾਂ ਦੇ ਵਿੱਚ ਨੂਰ ਜਹਾਂ, ਜੇ ਉਸ 47 ਤੋਂ ਪਹਿਲਾਂ ਹੀ ਉਹਨੇ ਆਪਣਾ ਸਿੱਕਾ ਜਮਾਇਆ ਹੋਇਆ ਸੀ। ਇੱਧਰ ਫਿਰ ਲਤਾ ਮੰਗੇਸ਼ਕਰ ਦਾ ਦਾ ਲੱਗਾ। ਪਰ ਜਿਹੜੀ ਗੱਲ ਜਿਸ ਹਵਾਲੇ ਨਾਲ ਮੈਂ ਕਰਨਾ ਚਾਹੁੰਦਾ ਕਿ 47 ਤੋਂ ਬਾਅਦ ਜਿਹੜੀ ਭਾਰਤ ਦੀ ਫਿਲਮ ਇੰਡਸਟਰੀ, ਜਿਹੜੀ ਬੰਬੇ ਫਿਲਮ ਇੰਡਸਟਰੀ ਕਰਕੇ ਜਾਣੀ ਜਾਂਦੀ ਸੀ, ਫਿਰ ਮੁੰਬਈ ਫਿਲਮ ਇੰਡਸਟਰੀ ਬਣ ਗਈ, ਫਿਰ ਜਿਹੜੀ ਹੈ ਬਾਲੀਵੁੱਡ ਕਰਕੇ ਜਾਣੀ ਜਾਂਦੀ ਹੈ। ਉਹਨੇ ਜੇ ਅੱਜ ਅਸੀਂ ਜਿਸ ਮੁਕਾਮ ਤੱਕ ਨਰਿੰਦਰ ਮੋਦੀ ਦੀ ਹਿੰਦੂਤਵਾ ਦੀ ਇਹ ਸਾਰੀ ਗੱਲ ਪਹੁੰਚੀ ਹੈ, ਔਰ ਜੇ ਇਹਨੂੰ ਅਸੀਂ 47 ਦੌਰ ਤੋਂ ਹੀ ਦੇਖੀਏ
ਤੇ ਇਹਦੇ ਪਿੱਛੇ ਬਹੁਤ ਵੱਡਾ ਰੋਲ ਜਿਹੜਾ ਹੈ ਉਹ ਬੰਬੇ ਦੀ ਫਿਲਮ ਇੰਡਸਟਰੀ ਦਾ ਹੈ ਔਰ ਬਾਲੀਵੁੱਡ ਫਿਲਮ ਇੰਡਸਟਰੀ ਦਾ ਹੈ। ਜੀ ਕਿਵੇਂ ਉਹਨਾਂ ਨੇ ਅਖੌਤੀ ਦੇਸ਼ ਭਗਤੀ ਦੇ ਨਾਂ ਥੱਲੇ, ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ 1950 ਦੇ ਵਿੱਚ 1953 ਜਾਂ 54 ਚ ਆਨੰਦ ਮੱਠ ਨਾਂ ਦੀ ਫਿਲਮ, ਪ੍ਰਿਥਵੀ ਰਾਜ ਕਪੂਰ ਵੀ ਹੈ ਉਹਦੇ ਚ, ਗੀਤਾ ਬਾਲੀ ਵੀ ਹੈ, ਔਰ ਇਹ ਉਹੀ ਆਨੰਦ ਮੱਠ ਹੈ ਜਿਹਦੇ ਚੋਂ ਵੰਦੇ ਮਾਤਰਮ ਨਿਕਲਦਾ ਹੈ, ਜਿਹੜਾ 19ਵੀਂ ਸਦੀ ਦੇ ਅਖੀਰ ਚ ਵਿਪਨ ਚੰਦਰ ਪਾਲ ਬੰਗਾਲੀ ਨੇ ਇੱਕ ਨਫ਼ਰਤ ਦਾ ਲਿਖਿਆ, ਜਿਹਦੇ ਤੇ ਸਾਰਾ ਇਹ ਵੰਦੇ ਮਾਤਰਮ ਤੇ ਹਿੰਦੂਤਵਾ ਖੜੇ। ਹੁਣ ਉਹਦੀ ਫਿਲਮ ਜਿਹੜੀ ਹੈ 1953 ਚ ਬਣ ਜਾਂਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਕੁਝ ਵੀ ਹੋ ਰਿਹਾ 1962, 1965, 1971, ਹਾਂਜੀ, ਕੋਈ ਜੈ ਬੰਗਲਾਦੇਸ਼, ਕੋਈ ਹਕੀਕਤ, ਕੋਈ ਦੂਜੇ ਤੀਜੇ, ਬਿਲਕੁਲ ਉਸ ਕਿਸਮ ਦਾ। ਔਰ ਫਿਲਮਾਂ ਦੀ ਬਿਗਨਿੰਗ ਦੇ ਵਿੱਚ ਉਹੀ ਹਿੰਦੂਤਵਾ ਦਾ ਪੂਜਾ ਕਿ ਜੀ ਫਿਲਮ ਦਾ ਮਹੂਰਤ, ਲਫ਼ਜ਼ ਹੁਣ ਮਹੂਰਤ ਕੀ ਹੈ, ਜੀ ਬ੍ਰਾਹਮਣਵਾਦੀ, ਉਹਦੇ 'ਚ ਪੂਜਾ ਹੋ ਰਹੀ ਹੈ। ਪਹਿਲੇ ਮਿੰਟ ਡੇਢ ਮਿੰਟ ਉਹੀ ਜਿਹੜਾ ਤੁਹਾਨੂੰ ਹਿੰਦੂ ਜਿਹੜੇ ਮਾਈਥੋਲੋਜੀਕਲ ਗॉड ਨੇ ਉਹੀ ਦੇਖਣ ਨੂੰ ਮਿਲ ਰਹੇ ਨੇ। ਲੇਕਿਨ ਕਿਵੇਂ 2014 ਦੇ ਕੈਂਪੇਨ ਤੋਂ ਪਹਿਲਾਂ ਸਾਰਾ ਇਲੈਕਟ੍ਰੋਨਿਕ ਮੀਡੀਆ ਆਲਮੋਸਟ ਮੋਦੀ ਔਰ ਅੰਬਾਨੀਜ਼, ਅਡਾਨੀਜ਼ ਔਰ ਹਮਦਾਨੀਜ਼, ਬੇਸ਼ਰਮਾਨੀਜ਼, ਇਹਨਾਂ ਸਾਰਿਆਂ ਨੇ ਕੰਟਰੋਲ ਕੀਤਾ ਜੀ। ਲੇਕਿਨ ਕਿਵੇਂ ਫਿਲਮ ਇੰਡਸਟਰੀ ਜਿਹੜੀ ਹੈ ਉਹ ਬਿਲਕੁਲ ਜਿਹੜੀ ਹੈ ਬਾਲੀਵੁੱਡ ਦੀ ਉਹ ਭੁਗਤ ਰਹੀ ਹੈ। ਕਿਵੇਂ ਪਿਛਲੇ 4-5 ਸਾਲ ਦੇ ਦੌਰ 'ਚ ਵੱਡੇ ਵੱਡੇ ਜਿਹੜੇ ਇਹਨਾਂ ਦੇ ਇਸ ਇੰਡਸਟਰੀ ਦੇ ਉਸ ਤੋਂ ਪਹਿਲਾਂ ਕਾਂਗਰਸ ਦੇ ਹੱਕ 'ਚ ਵੀ ਜੇ ਅਮਿਤਾਭ ਬੱਚਨ ਜਿਹੜਾ ਬੜਾ ਰਾਜੀਵ ਗਾਂਧੀ ਦਾ ਯਾਰ, ਇੰਦਰਾ ਗਾਂਧੀ ਦਾ ਪੁੱਤਰ, ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਕਹਿਣ ਵਾਲਾ कि भी इस खून के छींटे कातलों के घर तक पहुंचा दो। तो ਜ਼ਾਹਿਰ ਹੈ ਵੀ ਉਹ ਪਾਰਟ ਸੀ ਪਰ ਸਿਲੈਕਟਿਵ ਸੀ। ਫਿਰ ਵੀ ਤੁਹਾਨੂੰ ਬਹਾਦਰ ਆਵਾਜ਼ਾਂ ਸੁਣਦੀਆਂ ਸੀ ਜਿਹੜੀਆਂ ਆਪਣੇ ਤੌਰ ਤੇ ਜਿਨ੍ਹਾਂ ਨੇ ਨਾਂ ਕਮਾਇਆ, ਔਰ ਬਹੁਤ ਵੱਡੇ ਨਾਂ ਉਹਨਾਂ ਦੇ ਵਿੱਚ ਸੰਗੀਤ ਹੋਏ, ਗਾਇਕੀ ਹੋਏ, ਮੁਹੰਮਦ ਰਫੀ ਵਰਗੇ ਔਰ ਦੂਸਰੇ। ਉਹ ਆਪਣੇ, ਕਿਉਂਕਿ ਸੰਗੀਤ ਜਿਵੇਂ ਕਿਹਾ ਜਾਂਦਾ ਹੈ ਕਿ ਆਰਟ ਦਾ ਕੋਈ ਮਜ਼ਹਬ ਨਹੀਂ ਹੁੰਦਾ, ਲੇਕਿਨ ਉਹ ਆਪਣਾ ਚੁੱਪਚਾਪ ਕੰਮ ਕਰਦੇ ਰਹੇ। ਮੁਸਲਮਾਨ ਵੱਡੀ ਗਿਣਤੀ 'ਚ ਸੀ, ਪਰ ਕਿਵੇਂ ਜਿਨ੍ਹਾਂ ਨੇ ਈਵਨ ਨਾਮਨਾ ਵੀ ਖੱਟ ਲਿਆ, ਖਾਨ ਜਿਵੇਂ ਨੇ ਆਮਰ ਖਾਨ, ਸਲਮਾਨ ਖਾਨ ਔਰ ਸ਼ਾਹਰੁਖ ਖਾਨ, ਇਸ ਸਾਰੇ ਦੌਰ 'ਚ ਕਿਵੇਂ ਜਦੋਂ ਉਹਨਾਂ ਨੂੰ ਟਾਰਗੇਟ ਕੀਤਾ, ਉਹਨਾਂ ਨੇ ਬੜੇ ਇਨੋਸੈਂਟ ਜਿਹੇ ਕਾਮੈਂਟ ਜਿਹੜੇ ਸਵੇਰ ਤੋਂ ਸ਼ਾਮ ਤੱਕ ਵੱਡੇ ਟਿੱਕੇ ਵੀ ਲਾਉਂਦੇ ਨੇ, ਫਿਲਮਾਂ 'ਚ ਵੀ ਉਸ ਕਿਸਮ ਦੇ ਰੋਲ ਕਰਦੇ ਰਹੇ। ਔਰ ਯੂਸਫ ਖਾਨ ਜਿਹੜਾ ਦਲੀਪ ਕੁਮਾਰ ਬਣ ਕੇ ਕਿੰਨੇ ਸਾਲ ਉਹਨੇ ਕੀ ਨਹੀਂ ਕੀਤਾ ਜਿਹੜਾ ਦੇਸ਼ ਭਗਤੀ ਦਾ ਜਾਂ ਦੂਜਾ ਨਾ ਹੋਏ। ਲੇਕਿਨ ਜਦੋਂ ਦਲੀਪ ਕੁਮਾਰ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਸ਼ਾਇਦ ਉਹਨਾਂ ਦਾ ਸਭ ਤੋਂ ਵੱਡਾ ਅਵਾਰਡ ਸਿਵਲ ਦਾ ਐਕਸੈਪਟ ਕੀਤਾ, ਉਹਦਾ ਵੀ ਕ੍ਰਿਟਿਸਿਜ਼ਮ ਹੋਇਆ। ਹਾਲਾਂਕਿ ਉਹ ਬੰਬੇ ਦਾ ਮੇਅਰ ਵੀ ਸੀ ਔਰ ਉਹਨੇ ਕਦੇ ਵੀ ਉੱਥੇ ਜਾ ਕੇ ਵੀ ਜਿਹੜੇ ਦਲੀਪ ਕੁਮਾਰ ਨੇ ਇੰਟਰਵਿਊ ਦਿੱਤੇ, ਕੋਈ ਉਹਦੇ 'ਚ ਇੰਡੀਆ ਦੀ ਸ਼ਾਨ ਦੇ ਵਿੱਚ ਕੋਈ ਕਮੀ ਨਹੀਂ ਆਣ ਦਿੱਤੀ। ਪਰ ਅੱਜ ਇਹ ਕਿਸ ਹੱਦ ਤੱਕ ਚਲੇ ਗਏ ਕਿ ਜੇ ਹੁਣ ਇਹ ਸਲਮਾਨ ਖਾਨ, ਆਮਿਰ ਖਾਨ ਜਾਂ ਸ਼ਾਹਰੁਖ ਖਾਨ, ਇਹਨਾਂ ਦੇ ਇਨੋਸੈਂਟ ਕਮੈਂਟਸ ਦੇ ਉੱਤੇ ਕ੍ਰਿਟਿਸਿਜ਼ਮ ਹੋਇਆ, ਕੋਈ ਉਹਨਾਂ ਦੇ ਹੱਕ 'ਚ ਨਹੀਂ ਨਿਤਰਿਆ ਕੋਈ ਫਿਲਮ। ਈਵਨ ਨਸੀਰੁਦੀਨ ਸ਼ਾਹ ਵਰਗਾ ਜਿਹੜਾ ਡਿਕਲੇਅਰਡ ਨਹੀਂ ਨਾਸਤਕ ਹੈ, ਉਹਨੇ ਕਿਹਾ ਜੇ ਅਸੀਂ ਆਪਣੇ ਬੱਚਿਆਂ ਨੂੰ ਹੁਣ ਉਹ ਕਿਸੇ ਮਜ਼ਹਬ ਦੀ ਵੀ ਨਹੀਂ ਤਰਬੀਅਤ ਦਿੰਦੇ, ਉਹ ਉਹਨਾਂ ਦਾ ਕੀ ਹੋਏਗਾ, ਉਹਨੂੰ ਕਿਵੇਂ ਟਰੋਲ ਕੀਤਾ। ਫਿਰ ਉਹਨੇ ਐਮਨੈਸਟੀ ਦੀ ਇੱਕ ਜਿਹੜੀ ਹੈ ਉਹਦੇ 'ਚ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਸੋ ਇਸ ਸਾਰੇ ਨੂੰ ਭਾਵੇਂ ਗੱਲਾਂ ਜਿੰਨੀਆਂ ਮੈਂ ਕੀਤੀਆਂ ਨੇ, ਇਹੀ ਜਿਹੜਾ ਆਰਟੀਕਲ ਜਿਹੜਾ ਮੈਂ ਡਿਸਕਸ ਕਰਨ ਲੱਗਾ ਰਾਣਾ ਅਯੂਬ ਦਾ ਅਲ ਜਜ਼ੀਰਾ ਦੇ ਵਿੱਚ, ਹੁਣ ਇਹ ਹੈ ਵੀ ਸਾਰੇ ਜਿਵੇਂ ਮੈਂ ਕਿਹਾ ਕਿ ਵੀ ਬਦਬਖਤੀ ਦਾ ਦੌਰ ਜਦੋਂ ਸ਼ੁਰੂ ਹੁੰਦਾ ਤੇ ਐਟਲੀਸਟ ਜਿਨ੍ਹਾਂ ਨੇ ਅੱਗੇ ਦਬੀ ਆਵਾਜ਼ ਵੀ ਬੋਲਦੇ ਸੀ, ਆਵਾਜ਼ਾਂ ਤਾਂ ਨਿਕਲ ਰਹੀਆਂ ਨੇ। ਅਲ ਜਜ਼ੀਰਾ ਵੀ ਕੋਈ ਨਾ ਕੋਈ ਆਰਟੀਕਲ ਛਾਪ ਦਿੰਦਾ ਹੈ। ਔਰ ਰਾਣਾ ਅਯੂਬ ਉਹੀ ਬਹਾਦਰ ਜਰਨਲਿਸਟ ਹੈ ਜਿਹਨੇ ਗੁਜਰਾਤ ਦੇ ਵਿੱਚ ਕਿਵੇਂ ਕੈਮੋਫਲੇਜ ਹੋ ਕੇ ਪੱਤਰਕਾਰ ਉੱਥੋਂ 2002 ਦੇ ਵਿੱਚ ਮੋਦੀ ਦਾ, ਅਮਿਤ ਸ਼ਾਹ ਦਾ, ਉਹਦੇ ਸਾਰੇ ਨੈਟਵਰਕ ਦਾ ਕੀ ਰੋਲ ਸੀ। ਉਹ ਤਹਿਲਕਾ ਵੱਲੋਂ ਗਈ ਸੀ ਪਰ ਮੁੜ ਕੇ ਉਹਦਾ ਕੰਮ ਉਹਨਾਂ ਨੇ ਵੀ ਨਹੀਂ ਛਾਪਿਆ। ਉਹਨੇ ਗੁਜਰਾਤ ਫਾਈਲਸ ਦੇ ਥੱਲੇ ਖੁਦ ਪਬਲਿਸ਼ ਕੀਤਾ ਹੈ ਔਰ ਉਹਨੂੰ ਦੁਨੀਆ ਦਾ ਇੱਕ ਚੰਗਾ ਅਵਾਰਡ ਵੀ ਅੱਛੇ ਜਰਨਲਿਸਟ ਦਾ ਮਿਲਿਆ। ਔਰ ਮੈਂ ਅੱਜ ਜਦੋਂ ਦੇਖਿਆ ਕਿ ਵੀ 12 ਮਈ ਦੇ ਅਲ ਜਜ਼ੀਰਾ ਦੇ ਵਿੱਚ ਰਾਣਾ ਅਯੂਬ ਦਾ ਜਿਹੜਾ ਉਹ ਸਿੱਖਾਂ ਨੂੰ ਐਡਮਾਇਰ ਕਰਦੀ ਹੈ। ਹਾਲਾਂਕਿ ਰਾਜੀਵ ਗਾਂਧੀ ਜਾਂ ਨਵੰਬਰ 84 ਦੀ ਨਸਲਕੁਸ਼ੀ ਬਾਰੇ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਰਾਜੀਵ ਗਾਂਧੀ ਦਾ ਉਹਦੇ 'ਚ ਕੀ ਰੋਲ ਸੀ, ਪਰ ਉਹ ਕਹਿੰਦੇ ਵੀ ਮੇਰੀ ਜਿਹੜੀ ਜ਼ਿੰਦਗੀ ਹੈ ਜਦੋਂ ਮੈਂ ਸਾਰੇ ਇਸ ਕਿਸਮ ਦਾ ਐਂਟਾਈ ਮੁਸਲਿਮ ਵਾਇਲੈਂਸ ਹੋਈ, ਮੈਨੂੰ ਸਿੱਖ ਪਰਿਵਾਰ ਨੇ ਪਨਾਹ ਦਿੱਤੀ। ਔਰ ਇੱਥੇ ਵੀ ਜਦੋਂ ਕੈਨੇਡਾ 'ਚੋਂ ਆਈ, ਸਿੱਖਾਂ ਨੇ ਉਹਨੂੰ ਗੁਰਦੁਆਰਿਆਂ 'ਚੋਂ ਦੂਸਰੇ ਲੈ ਕੇ ਗਏ ਔਰ ਉਹਨੇ ਕਿਹਾ ਕਿ ਜੀ ਮੈਨੂੰ ਜੇ ਇੱਜ਼ਤ ਔਰ ਪ੍ਰੋਟੈਕਸ਼ਨ ਹੈ ਤਾਂ ਅੱਜ ਵੀ ਸਿੱਖਾਂ ਤੋਂ ਹੀ ਹੈ,
ਵੀ ਭਾਰਤ ਦੇ ਮੁਸਲਮਾਨ ਤਾਂ ਮੇਰੇ ਤੋਂ ਘਬਰਾਉਂਦੇ ਨੇ, ਉਹ ਮੈਨੂੰ ਨੇੜੇ ਨਹੀਂ ਲੱਗਣ ਦਿੰਦੇ। ਜੀ। ਸੋ ਉਹਦਾ ਆਰਟੀਕਲ ਅਲ ਜਜ਼ੀਰਾ 'ਚ ਰਾਣਾ ਅਯੂਬ ਦਾ ਛਪਿਆ, ਬਾਲੀਵੁੱਡ ਐਂਡ ਦਾ ਪੋਲਿਟਿਕਸ ਆਫ ਹੇਟ, ਕਿ ਬਾਲੀਵੁੱਡ ਨੇ ਕਿਵੇਂ ਜਿਹੜੀ ਹੈ ਨਫ਼ਰਤ ਦੀ ਸਿਆਸਤ ਨੂੰ ਅੱਗੇ ਤੋਰਿਆ। The Indian film industry has displayed remarkable bias in favor of ruling BJP ahead of this year's elections। ਕਈ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਕਿਵੇਂ ਬਾਲੀਵੁੱਡ ਦੀ ਫਿਲਮ ਇੰਡਸਟਰੀ ਨੇ ਜਿਹੜਾ ਬੀਜੇਪੀ ਪੱਖੀ ਰਵੱਈਆ ਰੱਖਿਆ। ਲੰਬਾ ਆਰਟੀਕਲ ਹੈ, ਮੈਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਨੇ ਉਹਨੇ ਸ਼ੁਰੂਆਤ ਕੀਤੀ। on April 23rd, just as India was commencing the third phase of its general elections, all major Indian TV channels aired an exclusive interview with Prime Minister Modi. The interviewer, Bollywood superstar Akshay Kumar, followed a familiar script. He immediately made it clear that he will not be asking political questions. So Akshay Kumar ਦੇ ਇਸ ਡਰਾਮੇ ਤੇ ਅਸੀਂ ਵੀ ਗੱਲ ਕੀਤੀ ਸੀ ਕਿ ਕੋਈ ਸਿਆਸਤ ਨਹੀਂ, ਔਰ ਮੋਦੀ ਨੇ ਕਿਵੇਂ ਅੰਬ ਚੂਪੇ, ਅੰਬ ਕਿਵੇਂ ਚੂਪਦਾ ਸੀ, ਗੁਠਲੀ ਕਿੱਥੇ ਸੁੱਟਦਾ ਸੀ ਕਿ ਖਾ ਜਾਂਦਾ ਸੀ ਚੱਬ ਕੇ ਹੀ। ਜੇ ਮਗਰਮੱਛ ਤਾਂ ਬੱਚੇ ਨੂੰ ਫੜ ਕੇ ਲਿਆ ਸਕਦਾ ਛੱਪੜ ਤੋਂ, ਜਿਹੜਾ ਕਾਮਿਕਸ ਜਿਹੜੇ ਗੁਜਰਾਤ 'ਚ ਉਹਨੇ ਆਪ ਹੀ ਪੈਦਾ ਕੀਤੇ ਕਿ ਕਿਵੇਂ ਛੱਪੜ ਤੋਂ ਲਿਆਇਆ। ਫਿਰ ਮਾਂ ਨੇ ਕਿਹਾ ਨਾ ਇਹਦਾ ਜਿਹੜੇ ਮਗਰਮੱਛ ਦੇ ਬੱਚੇ ਦੀ ਮਾਂ ਰੋਂਦੀ ਹੋਏਗੀ ਤੂੰ ਵਾਪਸ ਛੱਡ ਆਇਆ, ਆਪਣੀ ਮਾਂ ਨੂੰ ਰੋਂਦੀ ਛੱਡ ਆਇਆ, ਪਰ ਉਹਦੀ ਗੱਲ ਮੰਨ ਕੇ ਮਗਰਮੱਛ ਦਾ ਬੱਚਾ ਵਾਪਸ ਮਾਂ ਕੋਲ ਛੱਡ ਆਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਜਿਹੜਾ ਸੀ, ਸੋ ਐਜ਼ ਦਾ ਕੰਟਰੀ ਵਾਜ਼ ਵੋਟਿੰਗ in one of the most important elections in its history, embroiled in increasing political polarization, growing social discontent and serious economic problems, the Indian Prime Minister was being interrogated about his penchant for mangoes, movies and jokes। वो घटिया जे जोक भी सुना रहे, वो उन्होंने सुना रहे, उन्होंने सुना रहे। फिर उन्होंने कहा कि भी ये जड़ा अक्षय कुमार है ਉਹ ਇੱਕ ਇਹੀ ਨਹੀਂ ਕਿ ਵੀ ਉਹ ਹੁਣ ਤੋਂ ਹੀ ਉਹਦਾ ਸਪੋਰਟਰ ਬਣੇ, ਪਰ ਉਹਨੇ ਜਿਹੜਾ ਪੈਟਰੀਓਟਿਕ ਥੀਮਸ ਦੀਆਂ ਫਿਲਮਾਂ ਜਿਹੜੀਆਂ ਬੀਜੇਪੀ ਨੂੰ ਹਮਾਇਤ ਦਿੰਦੀਆਂ ਨੇ ਇਸ ਕਿਸਮ ਦੀਆਂ ਕ੍ਰੀਏਟ ਕੀਤੀਆਂ। ਹਾਲਾਂਕਿ ਹਕੀਕਤ ਇਹ ਹੈ ਵੀ ਆਪ ਉਹਨੇ ਇੰਡੀਅਨ ਸਿਟੀਜ਼ਨਸ਼ਿਪ ਛੱਡ ਕੇ ਕੈਨੇਡੀਅਨ ਲਈ ਹੋਈ ਹੈ, ਔਰ ਇਹ ਉਹਨੂੰ ਪਰਵਾਹ ਨਹੀਂ ਹੈ ਕਿ ਜੇ ਇੰਨਾ ਹੀ ਇੰਡੀਆ ਤਾਂ ਇੰਨਾ ਹੀ ਹੈ, ਤੂੰ ਦੇਸ਼ ਭਗਤ ਹੈ ਵੀ ਤੂੰ ਕੈਨੇਡਾ 'ਚ ਕਿਉਂ ਜਾ ਵੜਿਆ। ਲੇਕਿਨ ਉੱਥੇ ਕੌਣ ਪੁੱਛਦਾ। ਫਿਰ ਉਹਨੇ ਕਿਹਾ ਵੀ ਇਹ ਜਿਹੜੀ ਇਹਦੀ ਲੇਟੈਸਟ ਕੇਸਰੀ ਫਿਲਮ ਦਾ ਹਵਾਲਾ ਦਿੱਤਾ ਇਹਨੇ ਕਿ ਵੀ ਜਿਹੜੀ ਅਕਸ਼ੇ ਕੁਮਾਰ ਨੇ ਬਣਾਈ ਉਹ ਵੀ ਡਿਮੋਨਾਈਜ਼ ਕਰਦੀ ਹੈ ਮੁਸਲਮਾਨਾਂ ਨੂੰ, ਔਰ ਜਿਹੜਾ ਸਾਰਾ ਪਰਸਪੈਕਟਿਵ ਹੈ ਇਹ 1897 ਦੀ ਸਾਰਾਗੜੀ ਦੀ ਲੜਾਈ ਦੇ ਉੱਤੇ ਹੈ, ਪਰ ਉਹਦੇ 'ਚ ਉਹਨੂੰ ਪੂਰਾ ਜਿਹੜੇ ਸਿੱਖ 21 ਸੋਲਜਰ ਨੇ ਉਹਨਾਂ ਨੂੰ ਪੈਟਰੀਓਟਿਕ ਇੰਡੀਅਨ ਬਣਾਇਆ ਹੋਇਆ, ਜਦੋਂ ਕਿ ਕੰਟੈਕਸਟ ਹੀ ਬ੍ਰਿਟਿਸ਼ ਰੂਲ ਦਾ ਵਰਸਸ ਉਹਨਾਂ ਦੀ ਲੈਂਡ ਜਿਹੜੀ ਉਹਨਾਂ ਨੇ 1893 'ਚ ਡਿਊਰੈਂਟ ਲਾਈਨ ਡਰਾ ਕੀਤੀ, ਜਿਹਦੇ 'ਚ ਅੱਧੇ ਕਬੀਲੇ ਉਹਨਾਂ ਦੇ ਅਫਗਾਨਿਸਤਾਨ 'ਚ ਰਹਿ ਗਏ, ਅੱਧੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਰਹੇ, ਵੀ ਉਸ ਸਾਰੇ ਨੂੰ ਉਹਨੇ ਪਾਸੇ ਕਰਕੇ ਪਸ਼ਤੂਨਾਂ ਨੂੰ ਜਿਹਾਦੀ ਬਣਾ ਦਿੱਤਾ ਔਰ ਇਧਰਲਿਆਂ ਨੂੰ ਦੇਸ਼ ਭਗਤ ਬਣਾ ਦਿੱਤਾ। ਫਿਰ ਉਹਨੇ ਕਿਹਾ ਕਿ ਵੀ ਇਹ ਇਕੱਲਾ ਕੁਮਾਰ ਹੀ ਨਹੀਂ, ਅਕਸ਼ੇ ਕੁਮਾਰ ਜਿਹੜਾ ਮੋਦੀ ਤੇ ਬੀਜੇਪੀ ਦਾ ਸਪੋਰਟਰ ਹੈ, ਔਰ ਅਸੀਂ ਇਹ ਦੇਖਦੇ ਕਿ ਕਿਵੇਂ ਜਿਹੜੇ ਬੈਸਟ ਨੋਨ ਐਕਟਰ ਨੇ ਉਹਨਾਂ ਨੇ ਆਪਣੀ ਸਪੋਰਟ ਬੀਜੇਪੀ ਦੇ ਪਿੱਛੇ ਸੁੱਟੀ ਹੈ, ਔਰ ਦੋਜ਼ ਫਿਊ ਹੂ ਹੈਵ ਡੇਅਰਡ ਸਪੀਕ ਆਊਟ ਅਗੇਂਸਟ ਦਾ ਥ੍ਰੈਟ ਦੈਟ ਹਿੰਦੂ ਨੈਸ਼ਨਲਿਜ਼ਮ ਪੋਜ਼es to the cohesion of Indian society have faced severe public harassment and little support within the industry। ਕਿ ਜਿਨ੍ਹਾਂ ਨੇ ਮਾੜੀ ਮੋਟੀ ਆਵਾਜ਼ ਚੁੱਕੀ ਲੋਕਾਂ ਨੇ ਵੀ ਹਿੰਦੂਤਾ ਵੀ ਇਹ ਟ੍ਰੋਲਿੰਗ ਦੂਜੀ ਤੀਜੀ ਰਹੀ, ਔਰ ਫਿਲਮ ਇੰਡਸਟਰੀ 'ਚ ਵੀ ਉਹਨਾਂ ਨੂੰ ਕਿਸੇ ਨੇ ਜਿਹੜਾ ਕੋਈ ਉਹਨਾਂ ਦਾ ਸਾਥ ਨਹੀਂ ਦਿੱਤਾ। ਫਿਰ ਅਲ ਜਜ਼ੀਰਾ ਆਰਟੀਕਲ ਜਿਹੜੀ ਬਲੌਕਬਸਟਰ ਫਿਲਮ ਉੜੀ ਦੀ ਗੱਲ ਕਰਦਾ ਜਿਹੜੀ ਕਿ ਇਸ ਜਨਵਰੀ ਦੇ ਵਿੱਚ ਹੀ ਰਿਲੀਜ਼ ਹੋਈ, ਔਰ ਸਰਜੀਕਲ ਸਟ੍ਰਾਈਕ ਦੇ ਉੱਤੇ ਬੇਸਡ ਮਿਡ ਜਨਵਰੀ 'ਚ ਰਿਲੀਜ਼ ਹੋਈ। ਦਾ ਫਿਲਮ ਇਜ਼ ਬੇਸਡ ਔਨ ਇਵੈਂਟ ਜਿਹੜੀ ਹੈ 2016 'ਚ, ਇਹ ਵੀ ਮੋਦੀ ਦਾ ਹੀ ਕਲੇਮ ਸੀ ਸਰਜੀਕਲ ਸਟ੍ਰਾਈਕ ਕੀਤੀ, ਔਰ ਉਹਨੇ ਕਿਹਾ ਵੀ ਕਿਸ ਕਦਰ ਇਸ ਵੇਲੇ ਇਹ ਨਫ਼ਰਤ ਇੱਕ ਪਾਸੇ ਔਰ ਦੂਜੇ ਪਾਸੇ ਸੋ ਕਾਲਡ ਪੈਟਰੀਓਟਿਜ਼ਮ ਹੈ ਕਿ ਇਸ ਫਿਲਮ ਨੇ ਨਾ ਸਿਰਫ ਇਹ ਬਾਕਸ ਆਫਿਸ ਹਿੱਟ ਹੋਈ ਪਰ 2.4 ਬਿਲੀਅਨ ਰੁਪੀਸ 2.5 ਬਿਲੀਅਨ ਰੁਪਏ ਉਹਨੇ ਅਰਨ ਕੀਤੇ, $34 ਮਿਲੀਅਨ, और cinemas across the country reverberated with the chants like भारत माता की जय during screenings। सो ਜ਼ਾਹਰ ਹੈ ਕਿ ਕਿਵੇਂ ਬਾਲੀਵੁੱਡ ਦੀ ਫਿਲਮ ਇੰਡਸਟਰੀ ਨੂੰ ਇਸਤੇਮਾਲ ਕੀਤਾ ਹੈ। ਫਿਰ ਉਹਨੇ ਕਿਹਾ ਵੀ ਜਿਵੇਂ ਇਹਦੇ 'ਚ ਕਮਾਂਡਰ ਔਰ ਸੋਲਜਰ ਦੇ ਵਿਚਕਾਰ ਜਿਹੜਾ ਇੱਕ ਡਾਇਲੌਗ ਹੈ ਕਿ ਹਾਊ ਇਜ਼ ਦਾ ਜੋਸ਼, ਕਿ ਜੋਸ਼ ਕਿਵੇਂ ਹੈ, ਇਹਨੂੰ ਫਿਰ ਮੋਦੀ ਔਰ ਉਹਦੇ ਮਿਨਿਸਟਰਾਂ ਨੇ ਵੀ ਟਵੀਟ ਕੀਤਾ ਔਰ ਉਹਨੂੰ ਪੂਰਾ ਪਪੂਲਰਾਈਜ਼ ਕੀਤਾ ਕਿ ਇਹ ਸਾਰੇ ਦੇ ਨਾਲ ਜਿਹੜਾ ਉਹ ਉਹਨੂੰ ਪਪੂਲਰ ਕੀਤਾ। ਫਿਰ ਪਹਿਲਾਂ ਇਹ ਉੜੀ ਹੋਈ, ਫਿਰ ਇਸ ਇਮੇਜ ਨੂੰ
ਬਣਾਉਣ ਲਈ ਜਿਹੜਾ ਮੋਦੀ ਦਾ ਬਣਾਇਆ ਉੜੀ ਨੇ ਉਹ ਪੁਲਵਾਮਾ ਦੀ ਆੜ ਦੇ ਵਿੱਚ ਬਾਲਾਕੋਟ ਸਟ੍ਰਾਈਕ ਦੇ ਨਾਂ ਥੱਲੇ ਮੋਦੀ ਨੇ ਸਰਜੀਕਲ ਸਟ੍ਰਾਈਕ ਆਰਡਰ ਕੀਤਾ ਟਾਰਗੇਟਿੰਗ ਏ ਮਿਲਟਰੀ ਕੈਂਪ ਐਲੈਜਡਲੀ ਬਿਲੋਂਗਿੰਗ ਟੂ ਜੈਸ਼-ਏ ਮੁਹੰਮਦ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਤੇ ਹਾਊਸ ਦਾ ਜੋਸ਼ ਜਿਹੜਾ ਡਾਇਲੌਗ ਚੱਲ ਰਿਹਾ ਦੱਸ ਦਿੱਤਾ ਹੈ ਕਿ ਮੋਦੀ ਹੀ ਕੈਪੇਬਲ ਹੈ। ਫਿਰ ਉਹਨੇ ਜਿਹੜਾ ਆਰਟੀਕਲ ਅਲ ਜਜ਼ੀਰਾ ਦਾ ਅਪਾਰਟ ਫਰਮ ਉੜੀ a number of other recent films have pandered to BJP's political agenda, particularly its smearing of the opposition, both the Tashkent files and accidental prime minister. ਹੁਣ accidental prime minister ਦੇ ਵਿੱਚ ਰੋਲ ਹੀ ਜਿਹੜਾ ਉਹ ਖੈਰ ਕਰ ਰਿਹਾ ਜਿਹੜਾ ਕਿ ਉਹਦਾ ਕਿਰਨ ਖੈਰ ਦਾ ਅਨੁਪਮ ਖੈਰ ਉਹਦਾ ਹਸਬੈਂਡ ਹੈ ਔਰ ਬੀਜੇਪੀ ਦਾ ਆਈਡੀਆਲੋਗ ਹੈ। ਹਾਲਾਂਕਿ ਉਹ ਜਿਹੜਾ ਉਹਨੂੰ ਇਲੈਕਸ਼ਨ ਕਮਿਸ਼ਨ ਨੇ ਥੋੜੀ ਵਕਤੀ ਤੌਰ ਤੇ ਰੋਕਤਾ ਪਰ ਆਲਰੇਡੀ ਟ੍ਰੇਲਰ ਔਰ ਸੋਸ਼ਲ ਮੀਡੀਆ ਤੇ ਉਹਦਾ ਕੰਮ ਸ਼ੁਰੂ ਹੋ ਗਿਆ ਸੀ। ਤਾਸ਼ਕੰਦ ਫਾਈਲਸ ਮੈਂ ਨਹੀਂ ਦੇਖੀਆਂ, ਜ਼ਾਹਰ ਹੈ ਤਾਸ਼ਕੰਦ ਕਿਉਂਕਿ ਉਸ ਦਾ ਸੰਬੰਧ ਲਾਲ ਬਹਾਦਰ ਸ਼ਾਸਤਰੀ ਦੀ ਡੈਥ ਨਾਲ ਹੈ ਔਰ ਇੰਦਰਾ ਗਾਂਧੀ ਨੂੰ ਉਹਦੇ ਚ ਵਿਲਨ ਬਣਾਇਆ ਹੋਏਗਾ। ਬਟ ਬਾਲੀਵੁੱਡਸ ਇਨਕਰੀਜ਼ਿੰਗਲੀ ਨੋਟਿਸੇਬਲ ਪੋਲੀਟੀਕਲ ਬਾਇਸ ਇਜ਼ ਨਾਟ ਲਿਮਿਟਡ ਟੂ ਰਾਈਟਿੰਗ ਸਕ੍ਰਿਪਟਸ that propagate certain ideologies. In January, just 3 months before the elections, BJP released a photo of Modi surrounded by leading lights from film industry including Karan Johar, Ranbir Kapoor and Ranveer Singh, which according to Huffington Post was an image building exercise for the prime. ਹੁਣ ਤਿੰਨੋਂ ਹੀ ਟੌਪ ਨੇ ਉਹਨਾਂ ਦੇ ਨਾਲ ਮੋਦੀ ਹੈ ਔਰ ਇਹ ਦੱਸ ਰਹੇ ਨੇ। ਫਿਰ ਉਹਨਾਂ ਨੇ ਐਕਟਰ ਅਨੁਪਮ ਖੈਰ ਦਾ ਜ਼ਿਕਰ ਕੀਤਾ ਵੀ ਕਿਰਨ ਖੇਰ ਦਾ ਹਸਬੈਂਡ ਔਰ ਉਹ ਜਿਹੜਾ ਹੈ ਪ੍ਰਾਈਮ ਮਿਨਿਸਟਰ ਨੂੰ ਤਾਂ ਐਂਡੋਰਸ ਕਰਦਾ ਹੀ ਹੈ। ਅਨਦਰ ਸੁਪਰਸਟਾਰ ਸਨੀ ਦਿਓਲ who joined BJP ਔਰ ਹੁਣ ਉਹ ਗੁਰਦਾਸਪੁਰ ਤੋਂ ਕੈਂਡੀਡੇਟ ਹੈ ਔਰ ਉਹਨੇ ਜਿਹੜੀ ਹੈ ਹੁਣੇ his feature blank focuses on Islamic terrorism and the threat of jihadis roaming around the country as normal Muslims plotting deadly bombs। ਔਰ ਇਹ ਉਹਨੇ ਕੋਈ ਫਿਲਮ ਬਣਾਈ ਹੈ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀ ਇਸ ਥੀਮ ਦੇ ਉੱਤੇ ਹੈ। ਫਿਰ ਬੀਬੀ ਰਾਣਾ ਅਯੂਬ ਕਹਿੰਦੇ ਨੇ ਕਿ under the leadership of BJP, India has witnessed a systematic campaign of othering Indian Muslims ਕਿ ਮੁਸਲਮਾਨਾਂ ਨੂੰ ਖੁੰਝੇ ਲਾਉਣ ਦਾ frequent lynching, communal riots, farmers protests, growing impoverishment due to failed fiscal policies, etc. Yet those in Bollywood who have not openly endorsed the BJP have remained remarkably silent on these issues। ਉਹਨੇ ਕਿਹਾ ਇੱਕ ਪਾਸੇ ਤਾਂ ਉਹ ਨੇ ਜਿਹੜੇ ਸਿੱਧੇ ਹੀ ਬੀਜੇਪੀ ਦੇ ਖੈਮੇ 'ਚ ਜਿਨ੍ਹਾਂ ਦਾ ਜ਼ਿਕਰ ਹੈ, ਇੱਕ ਉਹ ਨੇ ਜਿਨ੍ਹਾਂ ਨੂੰ ਜੋ ਕੁਛ ਇਸ ਪੀਰੀਅਡ 'ਚ ਹੋਇਆ ਜਿਹੜੇ ਸਾਰੇ ਨੁਕਤੇ ਗਿਣਾਏ ਨੇ ਉਹ ਜਿਹੜੇ ਨੇ ਦੂਸਰੇ ਫਿਲਮ ਇੰਡਸਟਰੀ ਵਾਲੇ ਉਹਨਾਂ ਨੇ ਮੂੰਹ ਸੀ ਲਏ ਨੇ। ਔਰ ਇਹ there has also been a conspicuous silence in Bollywood when some brave actors have been hounded for expressing views critical of the government। ਫਿਰ ਉਹਨਾਂ ਨੇ ਨਸੀਰੁद्दीन ਸ਼ਾਹ ਦੀ ਗੱਲ ਕੀਤੀ, ਸ਼ਾਹਰੁਖ ਖਾਨ, ਆਮਿਰ ਖਾਨ, ਇਹ ਸਾਰਿਆਂ ਦੇ ਉੱਤੇ ਹੋਇਆ ਵੀ ਈਵਨ ਉਹਨਾਂ ਦੇ ਜਿਹੜਾ ਹੱਕ ਦੇ ਵਿੱਚ ਵੀ ਕੋਈ ਨਹੀਂ ਆਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਅਮਿਤਾਭ ਬੱਚਨ ਜਿਹਨੇ ਪਹਿਲਾਂ who helped Modi whitewash his image while he was still being accused of complicity in the 2002 anti-Muslim riots in Gujarat, ਇਹਨੇ ਰਾਜੀਵ ਗਾਂਧੀ ਦੇ ਲਈ ਵੀ ਕੈਂਪੇਨ ਕੀਤਾ ਸੀ। ਔਰ ਐਂਡ ਇਹਨੇ ਕੀਤਾ ਆਰਟੀਕਲ ਦਾ the important difference is that today India is at a crucial juncture where the multiculturalism and secular nature of the state is being put to the test. Indian film industry plays a significant role in shaping young minds and propagating certain political narratives. By throwing its weights behind BJP and its ideology, it contributes heavily to the normalization of hate politics and the promotion of Hindu nationalism। ਕਿ ਜਿਵੇਂ ਉਹਨਾਂ ਨੇ ਸਪੋਰਟ ਥਰੋ ਕੀਤੀ ਹੈ ਇਹ ਫਿਰਕੂ ਨਫ਼ਰਤ ਔਰ ਹਿੰਦੂ ਨੈਸ਼ਨਲਿਜ਼ਮ। ਇਫ ਬਾਲੀਵੁੱਡ ਡਜ਼ਨਟ ਸਟਾਪ ਐਂਡ ਰੀਕਨਸਿਡਰ, ਜੇ ਉਹ ਦੁਬਾਰਾ ਇਸ ਸਾਨੂੰ ਨਹੀਂ ਰੋਕਦੇ ਔਰ ਦੁਬਾਰਾ ਮੁੜ ਕੇ ਨਹੀਂ ਸੋਚਦੇ, it risks not only losing whatever creative independence it has so far enjoyed, ਇਹਦੇ ਆਪਣੇ ਲਈ ਵੀ ਘਾਤਕ ਹੋਏਗਾ ਜਿਹੜੀ ਕ੍ਰੀਏਟਿਵ ਥੋੜੀ ਬਹੁਤ ਆਜ਼ਾਦੀ ਸੀ, but also going down in history as an industry that displayed remarkable psychophancy and cowardice in supporting a destructive ideology। ਇਤਿਹਾਸ 'ਚ ਵੀ ਇਹਨੂੰ ਜਾਣਿਆ ਜਾਏਗਾ ਕਿ ਇਹ ਡਰਪੋਕ ਔਰ ਜਿਹੜਾ ਖੁਸ਼ਾਮਦੀ ਕਿਸਮ ਦਾ ਜਿਨ੍ਹਾਂ ਨੇ ਜਿਹੜਾ ਇੱਕ ਡਿਸਟਰਕਟਿਵ ਆਈਡੀਓਲੋਜੀ ਤਬਾਹਕੁਨ ਵਿਚਾਰਧਾਰਾ ਨੂੰ ਦੀ ਹਮਾਇਤ ਕੀਤੀ। ਪਰ ਮੈਂ ਸਮਝਦਾ ਵੀ ਰਾਣਾ ਅਯੂਬ ਵੀ ਇੱਕ ਬਹਾਦਰ ਕਲਮ ਹੈ, ਲੇਕਿਨ ਇਹ ਜੋ ਮਾਹੌਲ ਉੱਥੇ ਸਿਰਜਿਆ ਹੋਇਆ ਹੈ ਇਹ ਤਾਂ ਹੁਣ ਇਹੀ ਦੱਸ ਰਿਹਾ
ਕਿ ਅਲਟੀਮੇਟਲੀ ਇਹ ਜਿਹੜਾ ਆਰਟੀਫੀਸ਼ੀਅਲ ਯੂਨੀਅਨ ਵਾਲਾ ਮੁਲਕ ਇੰਡੀਆ ਹੈ, ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦੀ ਤਰਜ਼ ਤੇ ਪੋਸਟ ਸੈਕੰਡ ਵਰਲਡ ਵਾਰ ਹੋਣ ਦੇ ਵਿੱਚ ਆਇਆ। ਇਸ ਦਾ ਹਸ਼ਰ ਵੀ ਉਹੀ ਹੋਏਗਾ ਜੋ ਸੋਵੀਅਤ ਯੂਨੀਅਨ ਦਾ ਹੋਇਆ, ਜੋ ਯੂਗੋਸਲਾਵੀਆ ਦਾ ਹੋਇਆ। ਜਿਵੇਂ ਉਹ 15 ਹਿੱਸਿਆਂ 'ਚ ਟੁੱਟਿਆ, ਇਹ 6-7 ਹਿੱਸੇ ਬਣੇ, ਇਹ ਵੀ ਜਿਹੜਾ ਹੈ ਬੈਕ ਟੂ ਉਸੇ ਹੀ ਸ਼ੇਪ ਜਾਏਗਾ ਜਿਹੜਾ ਕਿ ਕਦੇ ਉਸ ਖਿੱਤੇ ਦੇ ਵਿੱਚ ਆਪੋ ਆਪਣਾ ਹਰ ਇੱਕ ਦਾ ਜਿਹੜਾ ਹੈ ਆਪਣੇ ਖਿੱਤੇ ਦੇ ਵਿੱਚ ਰਾਜ ਸੀ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। Thank you so much, viewers. ਤੁਸੀਂ ਨਾਲ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।